ਸਵੇਰੇ ਸਵੇਰੇ ਕਿਸੇ ਦੁੱਧ ਦਹੀਂ ਦੀ ਦੁਕਾਨ ਵਾਲੇ ਬੰਦੇ ਨੇ ਜਦੋਂ ਦੁਕਾਨ ਦਾ ਦਰਵਾਜ਼ਾ ਖੋਲਿਆ ਨਾ ਤੇ ਇਧਰੋਂ ਇੱਕ ਨਾ ਵਡੇਰਾ ਜਿਹਾ ਬਾਬਾ ਬਜ਼ੁਰਗ ਆ ਗਿਆ ਤੇ ਉਸ ਬੰਦੇ ਨੇ ਜਦੋਂ ਬਾਬੇ ਹਰਾਂ ਨੂੰ ਵੇਖਿਆ ਨਾ ਤੇ ਹੱਥ ਜੋੜ ਕੇ ਆਖਣ ਲੱਗਾ, ਬਾਬਾ ਜੀ ਤਰਲੇ ਵਾਲੀ ਗੱਲ ਜੀ, 1 ਮਿੰਟ ਸਾਡੀ ਦੁਕਾਨ ਚ ਆਓ ਤੇ ਮਿਹਰਬਾਨੀ। ਤੇ ਬਾਬੇ ਹਰੀ ਟੁਰ ਗਏ। ਜਦੋਂ ਜਾ ਕੇ ਦੁਕਾਨ ਚ ਬੈਠੇ ਨਾ ਉਸ ਬੰਦੇ ਨੇ ਫਟਾਫਟ ਦੁੱਧ ਗਰਮ ਕੀਤਾ, ਫਿਰ ਉਹਨੂੰ ਫੈਂਟਿਆ, ਠੰਡਾ ਕੀਤਾ, ਨੀਮ ਗਰਮ ਕੀਤਾ ਤੇ ਦੁੱਧ ਦਾ ਪਿਆਲਾ ਨਾ ਪੇਸ਼ ਕੀਤਾ ਤੇ ਆਖਣ ਲੱਗਾ ਜੀ ਪੀ ਲਓ। ਬਾਬੇ ਹਰਾਂ ਨੇ ਦੁੱਧ ਪੀਤਾ। ਦੁੱਧ ਪੀ ਕੇ ਤੇ ਉਹ ਤੁਹਾਨੂੰ ਮੂੰਹ ਕਰਕੇ ਆਂਦੇ ਨੇ, ਯਾ ਅੱਲਾ ਤੇਰਾ ਬੜਾ ਸ਼ੁਕਰ ਹੈ ਭਾਈ, ਤੇ ਤੇਰਾ ਸ਼ੁਕਰੀਆ ਭਾਈ, ਤੇਰੀ ਮਿਹਰਬਾਨੀ ਤੂੰ ਮੈਨੂੰ ਦੁੱਧ ਪਿਆਇਆ। ਦੁਆਵਾਂ ਦੇ ਕੇ ਤੇ ਬਾਬੇ ਹਰੀ ਬਾਹਰ ਨਿਕਲ ਗਏ। ਐਨਾ ਥੋੜਾ ਜਿਹਾ ਅੱਗੇ ਗਏ ਨੇ, ਇੱਕ ਜੋੜਾ ਲਿਖਣ ਵਾਲੇ ਦੱਸਿਆ ਵੀ ਆਸ਼ਕ ਮਸ਼ੂਕ ਜੋੜਾ ਨਾ ਬਾਹਰ ਵਾਲੀਆਂ ਥੜੀਆਂ ਤੇ ਬਹਿ ਕੇ ਤੇ ਧੁੱਪ ਸੇਕਣ ਵਾਸਤੇ ਨਾ ਬੈਠੇ ਹੀ ਨੇ। ਧੁੱਪ ਨਿਕਲੀ ਤੇ ਇੱਕ ਦਿਨ ਪਹਿਲਾਂ ਬਾਰਿਸ਼ ਹੋਈ ਸੀ ਤੇ ਬਾਰਿਸ਼ ਦੇ ਨਾਲ ਇੱਟਾਂ ਦੇ ਥੱਲੇ ਵੀ ਪਾਣੀ ਸੀ। ਜਿਹਦੇ ਸੋਲ ਲੱਗਾ ਹੋਏ ਨਾ, ਪਿੰਡਾਂ ਥਾਵਾਂ 'ਚ ਰਹਿਣ ਵਾਲਿਆਂ ਬੰਦਿਆਂ ਨੂੰ ਪਤਾ, ਉਹ ਇੱਟਾਂ ਦੇ ਸੋਲ ਦੇ ਥੱਲੇ ਨਾ ਇੱਟਾਂ ਦੇ ਪਾਣੀ ਆ ਜਾਂਦਾ। ਉਹ ਇੱਕ ਕਿਨਾਰੇ ਦੇ ਉੱਤੇ ਪੈਰ ਆਏ ਨਾ ਤੇ ਛਿੱਟਾਂ ਉੱਠ ਕੇ ਪਚਕਾਰੀ ਪੈਂਦੀ ਤੇ ਅਗਲੇ ਦੇ ਉੱਤੇ ਹੀ ਆ। ਤੇ ਜਦੋਂ ਬਾਬੇ ਹਰਾਂ ਦਾ ਪੈਰ ਆਇਆ ਨਾ ਇੱਟ ਦੇ ਉੱਤੇ ਤੇ ਛਿੱਟਾਂ ਉੱਡ ਕੇ ਨਾ ਤੇ ਉਹਦੀ ਮਸ਼ੂਕ ਦੇ ਕੱਪੜਿਆਂ ਤੇ ਪਈਆਂ ਨਾ ਤੇ ਉਸ ਬੰਦੇ ਨੂੰ ਨਾ ਕਿਬਲਾ ਗੁੱਸਾ ਆਇਆ ਬੜਾ। ਉਹਨੇ ਉੱਠ ਕੇ ਫਟਾਫਟ ਬਾਬੇ ਨੂੰ ਨਾ 5-7 ਥੱਪੜ ਮਾਰ ਦਿੱਤੇ, ਚਪੇੜਾ ਮਾਰੀਆਂ ਕਿ ਤੂੰ ਮੇਰੀ ਮਸ਼ੂਕ ਦੇ ਕੱਪੜੇ ਪਲੀਤ ਕਰ ਛੜੇ ਨੇ, ਗੰਦੇ ਕਰ ਛੜੇ ਨੇ। ਜਦੋਂ ਇੰਨੀ ਗੱਲ ਉਹਨੇ ਮਾਰਿਆ ਨਾ ਤੇ ਬਾਬੇ ਹਰਾਂ ਉਹਨੂੰ ਕੁਝ ਨਹੀਂ ਆਖਿਆ। ਉਹ ਤੁਹਾਨੂੰ ਮੂੰਹ ਕਰਕੇ ਤਾਂ ਨੇ, ਮਾਲਕਾ ਤੇਰੀ ਹੋਈ ਖੇਡ ਹੈ ਨਾ, ਉਸੇ ਬਾਜ਼ਾਰ ਚ ਦੁੱਧ ਪਿਆ ਪਿਆਣਾ ਤੇ ਉਸੇ ਬਾਜ਼ਾਰ ਚ ਮਾਰ ਪਿਆ ਪਵਾਉਣਾ। ਉਸੇ ਬਾਜ਼ਾਰ ਦੇ ਵਿੱਚ ਦੁੱਧ ਪਿਆ ਛੜਿਆ, ਉਸੇ ਬਾਜ਼ਾਰ ਚ ਜੁੱਤੀਆਂ ਪਵਾ ਛੜੀਆਂ ਨੇ, ਉਹਨੂੰ ਕੁਝ ਨਹੀਂ ਆਖਿਆ। ਬਾਬੇ ਹਰੀ ਅਗਾਂਹ ਟੁਰ ਗਏ। ਉਹ ਬੀਬੀ ਅੰਦਰ ਗਈ, ਜਾ ਕੇ ਉਹਨੇ ਲੀੜਾ ਕੱਪੜਾ ਧੋਤਾ, ਧੋ ਕੇ ਤੇ ਛੱਤ ਤੇ ਗਈ ਹੈ ਸੁੱਕਣੇ ਪਾਉਣ ਵਾਸਤੇ। ਜਦੋਂ ਸੁੱਕਣੇ ਪਾਉਣ ਵਾਸਤੇ ਗਈ ਹੈ ਤੇ ਬਨੇਰੇ ਤੋਂ ਪੈਰ ਥਿੜਕਿਆ ਤੇ ਬੀਬੀ ਸਿਰ ਭਰਨੇ ਥੱਲੇ ਡਿੱਗੀ, ਮਣਕਾ ਟੁੱਟਾ, ਬੀਬੀ ਫੌਤ ਹੋ ਗਈ। ਉਹਨੇ ਚ ਇਹਨੂੰ ਬਾਬੇ ਹਰੀ ਪੈਦਲ ਆਸਤਾ ਚੱਲਦੇ ਚੱਲਦੇ ਅਗਲੇ ਨਾ ਚੌਂਕ ਚੱਪੜ ਗਏ ਹਨ। ਇਹ ਬੰਦਾ ਪਿੱਛੋਂ ਨੱਸਦਾ ਗਿਆ, ਜਾ ਕੇ ਅਗਲੇ ਚੌਂਕ ਦੇ ਵਿੱਚੋਂ ਬਾਬੇ ਹਰਾਂ ਦਾ ਗਿਰੇਬਾਨ ਫੜ ਲਿਆ, ਮਾਰਨ ਲੱਗ ਪਿਆ, ਕੁੱਟਣ ਲੱਗ ਪਿਆ। ਮੈਂ ਤੂੰ ਆਲ ਦੁਆਲੇ ਲੋਕਾਂ ਵੇਖ, ਉਹਨੇ ਆਖਿਆ ਕਿਉਂ ਬਾਬੇ ਨੂੰ ਮਾਰਨਾ? ਉਹਨੇ ਆਖਿਆ ਇਹਨੇ ਬਦਦੁਆ ਦਿੱਤੀ ਹੈ ਤੇ ਮੇਰੀ ਬੀਬੀ ਮਰ ਗਈ। ਬਾਬੇ ਬਦਦੁਆ ਦਿੱਤੀ ਹੈ ਤੇ ਮੇਰੀ ਬੀਬੀ ਮਰ ਗਈ, ਮੇਰੇ ਸੱਜਣ ਮਰ ਗਏ ਨੇ। ਤੇ ਲੋਕਾਂ ਪੁੱਛਿਆ, ਬਾਬਾ ਜੀ ਬਦਦੁਆ ਦਿੱਤੀ ਜੇ? ਉਹਨੇ ਆਖਿਆ ਨਹੀਂ ਦਿੱਤੀ। ਉਹਨੇ ਆਖਿਆ ਦਿੱਤੀ ਹੈ ਬਦਦੁਆ? ਬਾਬੇ ਆਖਿਆ ਮੈਂ ਬਦਦੁਆ ਨਹੀਂ ਦਿੱਤੀ। ਉਹ ਜ਼ੋਰ ਪਾਏ ਬਦਦੁਆ ਦਿੱਤੀ ਹੈ, ਬਾਬੇ ਆਖਣ ਬਦਦੁਆ ਮੈਂ ਨਹੀਂ ਦਿੱਤੀ। ਤੇ ਲੋਕ ਫਿਰ ਪੁੱਛਦੇ ਨੇ, ਬਾਬਾ ਜੀ ਚਲੋ ਕੋਈ ਗੱਲ ਨਹੀਂ, ਹੁਣ ਤਾਂ ਉਹਨੂੰ ਮਾਰਦਾ ਨਹੀਂ, ਉਹ ਬਦਦੁਆ ਦਿੱਤੀ ਹਜੇ? ਤੇ ਬਾਬਾ ਦਾ ਬਦਦੁਆ ਤੇ ਨਹੀਂ ਸੀ ਦਿੱਤੀ, ਉਂਝ ਬਸ ਇੰਨੀ ਗੱਲ ਹੈ ਕਿ ਇਹਦੇ ਮਸ਼ੂਕ ਦੇ ਕੱਪੜਿਆਂ ਦੇ ਉੱਤੇ ਛਿੱਟਾਂ ਪਈਆਂ ਤੇ ਇਹਨੂੰ ਗੁੱਸਾ ਲੱਗਾ ਤੇ ਇਹਨੇ ਸਾਨੂੰ ਮਾਰਿਆ। ਤੇ ਕੀ ਸਾਡੇ ਕੋਈ ਸੱਜਣ ਨਹੀਂ? ਹਾਏ 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 ਹਾਏ, ਇਹਦੇ ਸੱਜਣਾ ਦੇ ਕੱਪੜਿਆਂ ਤੇ ਛਿੱਟਾਂ ਪਈਆਂ, ਇਹਨੂੰ ਗੁੱਸਾ ਲੱਗਾ ਤੇ ਇਹਨੇ ਸਾਨੂੰ ਮਾਰਿਆ। ਤੇ ਇਹਨੇ ਸਾਨੂੰ ਮਾਰਿਆ ਤੇ ਕੀ ਸਾਡੀ ਕਿਤੇ ਤਾਰ ਨਹੀਂ ਲੱਗੀ? ਸਾਡੇ ਕੋਈ ਸੱਜਣ ਨਹੀਂ। ਭਾਈਆ ਜੇ ਉਧਰ ਰਾਬਤਾ ਮਜ਼ਬੂਤ ਹੋਵੇ, ਅਸਮਾਨ ਵਾਲੇ ਨਾਲ ਰਾਬਤਾ ਮਜ਼ਬੂਤ ਹੋਵੇ ਤੇ ਜ਼ਮੀਨ ਦੀ ਕੋਈ ਮਖਲੂਕ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ, ਸ਼ਰਤ ਇਹ ਵੇ ਕਿ ਉਹਨਾਂ ਦੇ ਨਾਲ ਰਾਬਤਾ ਮਜ਼ਬੂਤ ਰੱਖੇ, ਉਹਨਾਂ ਦੇ ਨਾਲ ਬਣਾ ਕੇ ਰੱਖੀ ਜਾਏ।